ਜੀਰੇ ਕੋਲ ਜਿਹੜੀ ਸ਼ਰਾਬ ਫੈਕਟਰੀ ਆ ਮਨਸੂਰਵਾਲ ਪਿੰਡ ਕੋਲ, ਇਹਦਾ ਜਿਹੜਾ ਮਸਲਾ ਉਹ ਦਿਨੋਂ ਦਿਨ ਉਲਝਦਾ ਜਾ ਰਿਹਾ। ਇਹ ਜਿਹੜੀ ਸ਼ਰਾਬ ਦੀ ਫੈਕਟਰੀ ਆ, ਇਹ ਇੱਕ ਛਾਤਰ ਸਿਆਸਤਦਾਨ ਦੀ ਆ ਤੇ ਉਹਨੇ ਇਸ ਮਸਲੇ ਉੱਤੇ ਪਿਛਲੀਆਂ ਸਰਕਾਰਾਂ ਨਾਲ ਵੀ ਗੰਢ ਜੋੜ ਰੱਖਿਆ ਤੇ ਮੌਜੂਦਾ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਵਾਲੀ, ਉਹਦੇ ਬਾਰੇ ਵੀ ਇਹੀ ਦੱਸਿਆ ਜਾ ਰਿਹਾ। ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ, ਉਹਦੀ ਇਸ ਦੀਪ ਮਲਹੋਤਰਾ ਜਾਂ ਜੋ ਵੀ ਇਸ ਸ਼ਰਾਬ ਫੈਕਟਰੀ ਦੇ ਮਾਲਕ ਨੇ, ਬੇਸ਼ੱਕ ਉਹ ਅਕਾਲੀ ਨੇ, ਕਾਂਗਰਸੀ ਨੇ, ਉਹਨਾਂ ਨਾਲ ਘਿਓ ਖਿਚੜੀ ਵਾਲਾ ਕੰਮ। ਇਹ ਕੋਈ ਐਵੇਂ ਸਵਾਦ ਲੈਣ ਨੂੰ ਤਾਂ ਧਰਨੇ ਤੇ ਬੈਠੇ ਨਹੀਂ ਲੋਕ ਉੱਥੋਂ ਦੇ। ਸਾਰਾ ਪੰਜਾਬ, ਸਾਰੇ ਦੁਨੀਆ ਭਰ ਦੇ ਲੋਕਾਂ ਨੂੰ ਪਤਾ, ਉੱਥੇ ਅਗਲਿਆਂ ਨੇ ਸੋਸ਼ਲ ਮੀਡੀਆ ਉੱਤੇ ਉਹਨਾਂ ਪਿੰਡਾਂ ਦੀ ਪਾਣੀ ਦੀਆਂ ਬੋਤਲਾਂ ਭਰ ਕੇ ਪਾਣੀ ਦੀਆਂ ਟੰਗੀਆਂ ਹੋਈਆਂ ਦਿਖਾਈਆਂ, ਜਿਨ੍ਹਾਂ ਦੇ ਵਿੱਚ ਬਹੁਤ ਘਟੀਆ ਪਾਣੀ। ਜਿਹੜੇ ਜੱਜ ਸਾਹਿਬ ਨੇ ਜਾਂ ਅਦਾਲਤਾਂ ਨੇ ਜਾਂ ਭਗਵੰਤ ਮਾਨ ਜਾਂ ਜਿਹੜਾ ਵੀ ਧਰਤੀ ਉੱਤੇ ਬੰਦਾ ਇਹ ਕਹਿੰਦਾ ਹੈ ਕਿ ਧਰਨਾ ਗਲਤ ਆ, ਉਹਨੂੰ ਸਿੱਧਾ ਚੈਲੰਜ ਆ ਬਈ ਉੱਥੇ ਆਵੇ ਤੇ ਉਸ ਇਲਾਕੇ ਦੇ ਵਿੱਚ ਆ ਕੇ ਘੱਟੋ ਘੱਟ 1 ਮਹੀਨਾ ਰਵੇ। ਚਲੋ 1 ਮਹੀਨਾ ਨਹੀਂ, 10 ਦਿਨ ਹੀ ਰਵੇ। 10 ਦਿਨ ਕੀ 1 ਦਿਨ ਹੀ ਰਹਿ ਕੇ ਦਿਖਾ ਦੇਵੇ, ਜਾਂ ਘੱਟੋ ਘੱਟ ਇੱਕ ਵਾਰੀ ਉਸ ਇਲਾਕੇ ਦਾ ਪਾਣੀ ਪੀ ਕੇ ਦੇਖ ਲਵੇ। ਇਹ ਸਾਰੇ ਦੇ ਸਾਰੇ ਹੀਰੋ ਨੇ, ਇਹ ਨਾਇਕ ਨੇ, ਜਿਹੜੇ ਲੋਕ ਆਪਦੀ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਲੜ ਰਹੇ ਨੇ। ਇਸ ਇਲਾਕੇ ਦੇ ਲੋਕਾਂ ਨੂੰ ਕੀ ਵਿਪਤਾ ਪਈ ਆ ਵੀ ਉਹ ਜ਼ਹਿਰੀਲਾ ਮਾਰੂ ਤੇ ਉਹਨਾਂ ਲਈ ਖਤਰਨਾਕ ਪਾਣੀ ਵਰਤਣ ਤੇ ਇਸ ਇਲਾਕੇ ਦੇ ਵਿੱਚ ਲੋਕ ਜਿਹੜੇ ਆ ਉਹ ਨਰਕ ਭੋਗਣ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਰੇ ਕੋਲ ਜਿਹੜੀ ਸ਼ਰਾਬ ਫੈਕਟਰੀ ਆ ਮਨਸੂਰਵਾਲ ਪਿੰਡ ਕੋਲ, ਇਹਦਾ ਜਿਹੜਾ ਮਸਲਾ ਉਹ ਦਿਨੋਂ ਦਿਨ ਉਲਝਦਾ ਜਾ ਰਿਹਾ। ਇਹ ਜਿਹੜੀ ਸ਼ਰਾਬ ਦੀ ਫੈਕਟਰੀ ਆ, ਇਹ ਇੱਕ ਛਾਤਰ ਸਿਆਸਤਦਾਨ ਦੀ ਆ ਤੇ ਉਹਨੇ ਇਸ ਮਸਲੇ ਉੱਤੇ ਪਿਛਲੀਆਂ ਸਰਕਾਰਾਂ ਨਾਲ ਵੀ ਗੰਢ ਜੋੜ ਰੱਖਿਆ ਤੇ ਮੌਜੂਦਾ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਵਾਲੀ, ਉਹਦੇ ਬਾਰੇ ਵੀ ਇਹੀ ਦੱਸਿਆ ਜਾ ਰਿਹਾ ਤੇ ਪੂਰੀ ਬਣਦੀ ਆ। ਤੇ ਪਹਿਲਾਂ ਲੋਕਾਂ ਨੂੰ ਵਹਿਮ ਸੀਗਾ ਵੀ ਕਿਉਂਕਿ ਆਮ ਆਦਮੀ ਪਾਰਟੀ ਬੜੀ ਲੋਕਾਂ ਨੂੰ ਭਲੀ ਤੇ ਵਧੀਆ ਲੱਗਦੀ ਆ ਵੀ ਏਦਾਂ ਕਿਵੇਂ ਹੋ ਸਕਦਾ, ਪਰ ਜਿਹੜੀਆਂ ਪਿਛਲੇ 2-3 ਦਿਨ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ, ਉਹਦੇ ਹਿਸਾਬ ਨਾਲ ਹੁਣ ਸਭ ਨੂੰ ਲੱਗਣ ਲੱਗ ਪਿਆ ਵਾ ਵੀ ਅੰਦਰ ਖਾਤੇ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ, ਉਹਦੀ ਇਸ ਦੀਪ ਮਲਹੋਤਰਾ ਜਾਂ ਜੋ ਵੀ ਇਸ ਸ਼ਰਾਬ ਫੈਕਟਰੀ ਦੇ ਮਾਲਕ ਨੇ, ਬੇਸ਼ੱਕ ਉਹ ਅਕਾਲੀ ਨੇ, ਕਾਂਗਰਸੀ ਨੇ, ਉਹਨਾਂ ਨਾਲ ਘਿਓ ਖਿਚੜੀ ਵਾਲਾ ਕੰਮ। ਹੁਣ ਪੰਜਾਬ ਦੇ ਵਿੱਚ ਇਸ ਵੇਲੇ 1-2 ਨਹੀਂ, ਘੱਟੋ ਘੱਟ 10-15 ਲੱਖ ਇਹੋ ਜਿਹੇ ਮਾਮਲੇ ਹੋਣਗੇ ਜਿੱਥੇ ਅਦਾਲਤ ਨੇ ਫੈਸਲਾ ਦਿੱਤਾ ਹੋਵੇ ਵੀ ਜਿਹੜਾ ਫਲਾਨਾ ਕਾਬਜ਼ਕਾਰ ਆ ਪੈਲੀ 'ਚ, ਜ਼ਮੀਨ 'ਚ ਜਾਂ ਹੋਰ, ਵੀ ਉਹਨੂੰ ਉੱਥੋਂ ਭਜਾਇਆ ਜਾਵੇ, ਦੜਾਇਆ ਜਾਵੇ ਤੇ ਜਿਹੜੀ ਦੂਜੀ ਪਾਰਟੀ ਆ ਉਹਦਾ ਹੱਕ ਬਣਦਾ ਉਹਨੂੰ ਕਬਜ਼ਾ ਕਰਵਾਇਆ ਜਾਵੇ। ਇਸ ਤਰੀਕੇ ਦੇ ਲੱਖਾਂ ਹੀ ਮਾਮਲੇ ਹੋਣਗੇ, ਪਰ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਜਾਂ ਉਹਦਾ ਪ੍ਰਸ਼ਾਸਨ ਆ, ਕਦੇ ਇਸ ਤਰੀਕੇ ਨਾਲ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਨਹੀਂ ਜਾਵੇਗਾ। ਤੇ ਉੱਥੇ ਸਾਫ਼ ਤੌਰ ਦੇ ਉੱਤੇ ਲੋਕਲ ਪ੍ਰਸ਼ਾਸਨਿਕ ਅਧਿਕਾਰੀ, ਤਹਿਸੀਲਦਾਰ, ਪਟਵਾਰੀ, ਥਾਣੇ ਵਾਲੇ, ਉਹ ਦੋਨਾਂ ਪਾਰਟੀਆਂ ਦਾ ਲਹੂ ਪੀਣ ਲੱਗੇ ਹੁੰਦੇ। ਇੱਕ ਪਾਰਟੀ ਨੂੰ ਸੱਦਣਗੇ ਵੀ ਤੇਰਾ ਕਬਜ਼ਾ ਸਾਡੇ ਹੁੰਦਿਆਂ ਕੋਈ ਛਡਾ ਨਹੀਂ ਸਕਦਾ, ਤੂੰ 10 ਲੱਖ ਰੁਪਈਆ ਕੱਢ। ਦੂਜੀ ਪਾਰਟੀ ਨੂੰ ਕਹਿਣਗੇ ਵੀ ਤੂੰ 10 ਲੱਖ ਕੱਢ, ਅਸੀਂ ਤੇਰਾ ਕਬਜ਼ਾ ਛੇਤੀ ਕਰਾਉਣੇ। ਫਿਰ ਕੋਈ ਨਾ ਕੋਈ ਘੁੰਡੀ ਕੱਢ ਕੇ ਵੀ ਯਾਰ ਉਹ ਐ ਹੋ ਗਿਆ, ਉਹ ਹੋ ਗਿਆ, ਦੋਨਾਂ ਪਾਰਟੀਆਂ ਨੂੰ ਲੜਾਈ ਜਾਂਦੇ ਆ ਤੇ ਜਿਵੇਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੋਵੇ। ਇਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਜ਼ਮੀਨੀ ਮਸਲੇ ਨੇ, ਜਾਇਦਾਦਾਂ ਦੇ ਮਸਲੇ ਆ, ਮਾਲ ਮਹਿਕਮੇ ਦੇ ਮਸਲੇ ਆ, ਉਹ ਇਸ ਤਰੀਕੇ ਨਾਲ ਚੱਲ ਰਹੇ। ਲੱਖਾਂ ਹੀ ਨੇ, ਅਦਾਲਤਾਂ ਦੇ ਫੈਸਲੇ ਹੋ ਜਾਂਦੇ ਆ, ਕਬਜ਼ਾ ਉਹਨਾਂ ਟਾਈਮ ਹੋਣ ਨਹੀਂ ਦਿੱਤਾ ਜਾਂਦਾ, ਅਦਾਲਤ ਦੇ ਹੁਕਮ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਂਦਾ ਜਿੰਨਾ ਟਾਈਮ ਦੂਜੀ ਪਾਰਟੀ ਉੱਪਰਲੀ ਅਦਾਲਤ ਵਿੱਚ ਨਾ ਚਲੀ ਜਾਵੇ। ਇਸ ਤਰੀਕੇ ਦੀਆਂ ਖੇਡਾਂ ਜਿਹੜੀਆਂ ਨੇ, ਉਹ ਪ੍ਰਸ਼ਾਸਨ ਪੂਰਾ ਹੰਢਿਆ ਹੋਇਆ ਇੱਥੋਂ ਦਾ। ਜਿਹੜੇ ਵਿਦੇਸ਼ਾਂ 'ਚ ਗਏ ਨੇ ਭਰਾ, ਉਹਨਾਂ ਨੂੰ ਪਤਾ ਕਿ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਕਿਵੇਂ ਲੁੱਟੀਆਂ ਜਾਂਦੀਆਂ ਨੇ ਤੇ ਉਹ ਬੰਦਾ ਬਾਹਰ ਬੈਠਾ ਹੁੰਦਾ ਤੇ ਇੱਥੇ ਉਹ ਆ ਕੇ ਜਾਂ ਤਾਂ ਫਿਰ ਸਦੀਆਂ ਤੱਕ ਲੜੇ, ਉਹ ਦਹਾਕੇ ਲੱਗ ਜਾਂਦੇ ਆ।
तो ਉਹ ਗੱਲ ਬਣਦੀ ਨਹੀਂ। ਹੁਣ ਇੱਥੇ ਕੀ ਆ ਵੀ ਆ ਜਿਹੜਾ ਜੀਰੇ ਜਾਂ ਜਲੰਧਰ ਦੇ ਵਿੱਚ ਜਿਹੜਾ ਮਸਲਾ ਬਣਿਆ, ਇਹਨਾਂ ਦੋਨੇ ਥਾਵਾਂ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਵੀ ਅਦਾਲਤ ਦਾ ਹੁਕਮ ਆਇਆ ਹੋਇਆ ਸੀ। ਅਦਾਲਤ ਦਾ ਹੁਕਮ ਸੀਗਾ, ਇਸ ਕਰਕੇ ਅਸੀਂ ਮਜਬੂਰੀ ਦੇ ਵਿੱਚ ਇਹ ਧਰਨਾ ਜਿਹੜਾ ਹੈਗਾ ਉਹ ਚੁਕਵਾਇਆ। ਪਰ ਭਗਵੰਤ ਮਾਨ ਵਾਲੀ ਸਰਕਾਰ ਜਿਹੜੀ ਆ ਇਹ ਤਾਂ ਦਾਅਵੇ ਕਰਦੀ ਹੁੰਦੀ ਸੀ ਵੀ ਸਾਡਾ ਰਾਜ ਜਦੋਂ ਆ ਗਿਆ ਧਰਨਾ ਲੱਗਣਾ ਹੀ ਨਹੀਂ ਕਦੇ। ਹੁਣ ਸਭ ਤੋਂ ਪਹਿਲਾਂ ਤਾਂ ਇਹ ਵਿਚਾਰਨ ਵਾਲੀ ਗੱਲ ਆ ਵੀ ਧਰਨੇ ਦਾ ਕਾਰਨ ਕੀ ਆ। ਇਹ ਕੋਈ ਐਵੇਂ ਸਵਾਦ ਲੈਣ ਨੂੰ ਤਾਂ ਧਰਨੇ ਤੇ ਬੈਠੇ ਨਹੀਂ ਲੋਕ ਉੱਥੋਂ ਦੇ। ਸਾਰਾ ਪੰਜਾਬ, ਸਾਰੇ ਦੁਨੀਆ ਭਰ ਦੇ ਲੋਕਾਂ ਨੂੰ ਪਤਾ, ਉੱਥੇ ਅਗਲਿਆਂ ਨੇ ਸੋਸ਼ਲ ਮੀਡੀਆ ਉੱਤੇ ਉਹਨਾਂ ਪਿੰਡਾਂ ਦੀ ਪਾਣੀ ਦੀਆਂ ਬੋਤਲਾਂ ਭਰ ਕੇ ਪਾਣੀ ਦੀਆਂ ਟੰਗੀਆਂ ਹੋਈਆਂ ਦਿਖਾਈਆਂ, ਜਿਨ੍ਹਾਂ ਦੇ ਵਿੱਚ ਬਹੁਤ ਘਟੀਆ ਪਾਣੀ ਹੈ। ਆ ਜਿਹੜੇ ਜੱਜ ਸਾਹਿਬ ਨੇ ਜਾਂ ਅਦਾਲਤਾਂ ਨੇ ਜਾਂ ਭਗਵੰਤ ਮਾਨ ਜਾਂ ਜਿਹੜਾ ਵੀ ਧਰਤੀ ਉੱਤੇ ਬੰਦਾ ਇਹ ਕਹਿੰਦਾ ਹੈ ਕਿ ਧਰਨਾ ਗਲਤ ਆ, ਉਹਨੂੰ ਸਿੱਧਾ ਚੈਲੰਜ ਆ ਬਈ ਉੱਥੇ ਆਵੇ ਤੇ ਉਸ ਇਲਾਕੇ ਦੇ ਵਿੱਚ ਆ ਕੇ ਘੱਟੋ ਘੱਟ 1 ਮਹੀਨਾ ਰਵੇ। ਚਲੋ 1 ਮਹੀਨਾ ਨਹੀਂ, 10 ਦਿਨ ਹੀ ਰਵੇ। 10 ਦਿਨ ਕੀ 1 ਦਿਨ ਹੀ ਰਹਿ ਕੇ ਦਿਖਾ ਦੇਵੇ, ਜਾਂ ਘੱਟੋ ਘੱਟ ਇੱਕ ਵਾਰੀ ਉਸ ਇਲਾਕੇ ਦਾ ਪਾਣੀ ਪੀ ਕੇ ਦੇਖ ਲਵੇ, ਉੱਥੇ ਰਵੇ, ਉਸ ਪਾਣੀ ਨੂੰ ਨਹਾਉਣ ਧੋਣ ਲਈ ਵਰਤੇ, ਉਹਦੇ ਚ ਦਾਲ ਸਬਜ਼ੀ ਬਣਾਉਣੀ ਆ। ਹੁਣ ਉਹ ਪਾਣੀ ਇੰਨਾ ਮਾੜਾ ਆ, ਇੰਨਾ ਗਲਤ ਆ, ਸ਼ਰਾਬ ਦਾ ਤੇ ਹੋਰ ਗਲਤ ਚੀਜ਼ਾਂ ਦਾ ਉਹਦੇ ਵਿੱਚ ਇੰਨਾ ਅਸਰ ਵਾ ਕਿ ਲੋਕ ਤਰਾਹ ਤਰਾਹ ਕਰਦੇ। ਪਿੱਛੇ ਜੇ ਇੱਕ ਦਲਜੀਤ ਦੋਸਾਂਝ ਦੀ ਫਿਲਮ ਆਈ ਸੀ, ਲਾਇਨ ਆਫ ਪੰਜਾਬ, ਏਦਾਂ ਸ਼ਾਇਦ ਉਹਦਾ ਨਾਮ ਸੀ। ਉਹਦੇ ਵਿੱਚ ਵੀ ਏਦਾਂ ਦਾ ਮੁੱਦਾ ਸੀ, ਜਿਹਦੇ ਚ ਫਿਲਮ ਦਾ ਜਿਹੜਾ ਹੀਰੋ ਆ, ਨਾਇਕ ਆ, ਉਹ ਆਪਦੇ ਲੋਕਾਂ ਦੇ ਪਾਣੀ ਦੇ ਲਈ ਲੜਦਾ ਕਿ ਸਾਡੇ ਪਾਣੀ ਜਿਹੜਾ ਹੈ ਉਹ ਇਸ ਚੀਜ਼ ਨਾਲ ਗਲਤ ਹੋ ਰਿਹਾ। ਉਵੇਂ ਦੀ ਕਹਾਣੀ ਇਸ ਪਿੰਡ ਦੇ, ਇਸ ਇਲਾਕੇ ਦੇ, ਇਹ ਸਾਰੇ ਦੇ ਸਾਰੇ ਹੀਰੋ ਨੇ, ਇਹ ਨਾਇਕ ਨੇ, ਜਿਹੜੇ ਲੋਕ ਆਪਦੀ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਲੜ ਰਹੇ ਨੇ। ਜਾਂ ਤਾਂ ਇਹ ਲੋਕ ਹੁਣ ਭਗਵੰਤ ਮਾਨ ਦੀ ਜਾਂ ਭਾਰਤ ਸਰਕਾਰ ਦੀ ਜਿਹੜੀ ਸੱਤਾ ਆ, ਹਕੂਮਤ ਆ, ਉਹਦੇ ਨਾਲ ਲੜਦੇ ਲੜਦੇ ਮਾਰੇ ਜਾਣ ਤੇ ਹੋਰ ਲੋਕ ਇਹਨਾਂ ਦੀ ਸਪੋਰਟ ਵਿੱਚ ਆਉਣ ਤੇ ਇੱਕ ਜੰਗ ਜਿਹੜੀ ਹੈ ਉਹ ਇਸ ਮਸਲੇ ਤੇ ਚੱਲੇ। ਕਿਉਂਕਿ ਇਹ ਜਿਹੜੀ ਜੰਗ ਆ, ਇਹ ਜਿਹੜੀ ਲੜਾਈ ਆ, ਇਹ ਇਕੱਲੀ ਇਹ ਨਹੀਂ ਹੈ ਕਿ ਇੱਥੇ ਪਾਣੀ ਮਾੜਾ ਜੀ, ਇੱਥੇ ਇਹ ਇੱਕ ਨਸਲ ਨੂੰ ਬਚਾਉਣ ਦੀ ਲੜਾਈ ਹੈ। ਪੰਜਾਬ ਦੇ ਇਸ ਖਿੱਤੇ ਵਿੱਚ ਵਸਦੇ ਲੋਕਾਂ ਦੇ ਲਈ ਇਹ ਲੜਾਈ ਲੜਨੀ ਬਹੁਤ ਧਾਰਮਿਕ, ਜਿਵੇਂ ਅਹਿਦ ਹੁੰਦਾ ਨਾ ਕੋਈ, ਉਵੇਂ ਆ। ਹਰੇਕ ਬੰਦੇ ਨੂੰ ਆਪਦੀ ਹੋਂਦ ਹਸਤੀ ਬਚਾਉਣ ਦੀ, ਹਰੇਕ ਬੰਦੇ ਨੂੰ ਆਪਦੀ ਆਇਡੈਂਟੀਟੀ ਬਚਾਉਣ ਦੀ, ਹਰੇਕ ਧਰਮ ਕੌਮ ਨੂੰ ਆਪਦੇ ਹਿੱਤਾਂ ਦੀ ਰਾਖੀ ਕਰਨ ਦੀ ਆਜ਼ਾਦੀ ਆ। ਤੇ ਇਸ ਇਲਾਕੇ ਦੇ ਲੋਕਾਂ ਨੂੰ ਕੀ ਵਿਪਤਾ ਪਈ ਆ ਵੀ ਉਹ ਜ਼ਹਿਰੀਲਾ ਮਾਰੂ ਤੇ ਉਹਨਾਂ ਲਈ ਖਤਰਨਾਕ ਪਾਣੀ ਵਰਤਣ ਤੇ ਇਸ ਇਲਾਕੇ ਦੇ ਵਿੱਚ ਲੋਕ ਜਿਹੜੇ ਆ ਉਹ ਨਰਕ ਭੋਗਣ। ਸੋ ਲੋਕਾਂ ਦੀ ਗੱਲ ਸੁਣਨ ਦੀ ਬਜਾਏ, ਹਕੀਕਤ ਨੂੰ ਸਮਝਣ ਦੀ ਬਜਾਏ, ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਉਹਨਾਂ ਸ਼ਰਾਬ ਦੇ ਕਾਰੋਬਾਰੀਆਂ ਨਾਲ ਰਲ ਕੇ ਪੱਤੇ ਖੇਡ ਰਹੀ ਆ। ਤੇ ਅਦਾਲਤ ਵਿੱਚ ਇਹੋ ਜਿਹਾ ਪੱਖ ਪੇਸ਼ ਕਰਨਾ ਚਾਹੀਦਾ ਸੀ, ਕਾਨੂੰਨੀ ਤੌਰ ਦੇ ਉੱਤੇ ਚਾਹੇ ਜੋ ਮਰਜ਼ੀ ਕਰਦੇ, ਹੱਲ ਕੱਢ ਹੀ ਲੈਣੇ ਹੁੰਦੇ ਆ। ਜੇ ਭਗਵੰਤ ਮਾਨ ਦੀ ਸਰਕਾਰ ਸ਼ਿਕੰਜੇ ਕਸਣ ਤੇ ਆ ਜਾਂਦੀ, ਜੇ ਭਗਵੰਤ ਮਾਨ ਦੀ ਸਰਕਾਰ ਚਾਹੁੰਦੀ ਹੁੰਦੀ, ਤਾਂ ਉਸ ਦੀਪ ਮਲਹੋਤਰੇ ਨੂੰ ਇਹ ਗੱਲ ਆਪ ਕਹਿਣੀ ਪੈਣੀ ਸੀ ਕਿ ਮੇਰਾ ਇਹ ਜਿਹੜਾ ਪ੍ਰੋਜੈਕਟ ਅਸੀਂ ਬੰਦ ਕਰਦੇ। ਪਰ ਸਰਕਾਰ ਪੂਰਾ ਅੜੀ ਹੋਈ ਆ ਨਾਲ ਉਹਦੇ, ਤੇ ਉਹ ਦੋਨੇ ਜਾਣੇ ਰਲ ਕੇ, ਸਰਕਾਰ ਅਤੇ ਸ਼ਰਾਬ ਦੇ ਠੇਕੇਦਾਰ ਜਿਹੜੇ ਨੇ, ਉਹ ਇਸ ਫੈਕਟਰੀ ਦੇ ਰਾਹੀਂ ਇਸ ਇਲਾਕੇ ਦੇ ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਇੱਕ ਟੈਰੋਰਿਜ਼ਮ ਵਾਲਾ ਅਟੈਕ ਜਿਹੜਾ ਹੈਗਾ, ਇਹਨੂੰ ਕਿਹਾ ਜਾ ਸਕਦਾ, ਇਹ ਭਾਰਤੀ ਹਕੂਮਤ ਦੀ ਦਹਿਸ਼ਤਗਰਦੀ ਹੈ। ਔਰ ਇਹੋ ਜਿਹੀਆਂ ਫੈਕਟਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਨੇ। ਇੱਥੇ ਚਲੋ ਸ਼ਰਾਬ ਦੀ ਫੈਕਟਰੀ ਆ, ਕਈ ਥਾਵਾਂ ਤੇ ਕਿਸੇ ਹੋਰ ਚੀਜ਼ ਦਾ ਪ੍ਰੋਡਕਟ ਹੈ, ਉਹ ਜਿਹੜਾ ਸਾਰਾ ਪਾਣੀ ਆ ਉਸ ਇਲਾਕੇ ਦੇ ਲੋਕਾਂ ਨੂੰ ਬਹੁਤ ਖਤਰਨਾਕ ਰੋਗਾਂ ਨਾਲ ਮਾਰ ਰਿਹਾ। ਇੱਕ ਪਾਸੇ ਪੰਜਾਬ ਦੇ ਪਾਣੀ ਜਿਹੜੇ ਆ ਉਹ ਮਲੀਨ ਕਰਕੇ, ਦੂਸ਼ਿਤ ਕਰਕੇ ਪੰਜਾਬ ਦੇ ਲੋਕਾਂ ਦੀ ਨਸਲ ਜਿਹੜੀ ਆ ਉਹਦੇ ਲਈ ਖਤਰਾ ਖੜਾ ਕੀਤਾ ਜਾ ਰਿਹਾ। ਦੂਜੇ ਪਾਸੇ ਪੰਜਾਬ ਦੇ ਜਿਹੜੇ ਪਾਣੀ ਨੇ ਉਹ ਲੁੱਟੇ ਪੁੱਟੇ ਜਾ ਰਹੇ ਨੇ। SYL ਨਹਿਰ ਦਾ ਮਸਲਾ, ਜਾਂ ਜਿਹੜੀਆਂ ਹਰੀਕੇ ਪੱਤਣ ਤੋਂ 2 ਨਹਿਰਾਂ ਜਾਂਦੀਆਂ ਨੇ, ਗੰਗਾ ਨਹਿਰ, ਰਾਜਸਥਾਨ, ਹਰਿਆਣੇ ਤੇ ਹੋਰਨਾਂ ਰਾਜਾਂ ਨੂੰ ਜਿਹੜਾ ਪਾਣੀ ਲੁੱਟ ਕੇ ਦਿੱਤਾ ਜਾ ਰਿਹਾ। ਤੀਜਾ ਇਹ ਆ ਕਿ ਅਸੀਂ ਇੱਥੇ ਝੋਨਾ ਤੇ ਹੋਰ ਫਸਲਾਂ ਲਾ ਲਾ ਕੇ ਪੰਜਾਬ ਦੇ ਲੋਕਾਂ ਨੂੰ ਪੰਪ ਮਾਰਤਾ ਵੀ ਜੈ ਜਵਾਨ ਜੈ ਕਿਸਾਨ, ਤੇ ਆਰਥਿਕ ਤੌਰ ਤੇ ਉੱਤੇ 4 ਪੈਸੇ ਬਣਦੇ ਦੇਖ ਕੇ ਸਾਡੇ ਲੋਕਾਂ ਨੂੰ ਵੀ ਲੱਗਿਆ ਕਿ ਝੋਨਾ ਲਾਓ,
ਸਫੈਦੇ ਲਾਓ, ਅਸੀਂ ਉਹ ਸਾਰੀਆਂ ਫਸਲਾਂ ਲਾਈਆਂ ਜਿਹੜੀਆਂ ਚੀਜ਼ਾਂ ਦੇ ਨਾਲ ਸਾਡਾ ਪਾਣੀ, ਜਿਹੜਾ ਜ਼ਮੀਨੀ ਪਾਣੀ, ਧਰਤੀ ਹੇਠਲਾ ਪਾਣੀ ਆ, ਉਹ ਬਹੁਤ ਹੇਠਾਂ ਚਲੇ ਗਿਆ। ਕਈ ਇਲਾਕਿਆਂ ਦੇ ਵਿੱਚ ਤਾਂ ਪਾਣੀ ਦੇ ਲੈਵਲ ਨੂੰ ਹੇਠਾਂ ਜਿਹੜਾ ਗਿਆ ਹੋਇਆ, ਉੱਥੇ ਜਦੋਂ ਕੋਈ ਬੋਰ ਕਰਦਾ, ਉਹਦੀ ਜਦੋਂ ਦੱਸਦਾ ਵੀ ਇੰਨੇ ਫੁੱਟ ਤੇ ਪਾਣੀ ਆ ਸਾਡੇ, ਤਾਂ ਬਹੁਤ ਅਜੀਬ ਲੱਗਦਾ ਕਿ ਇਹ ਪੰਜਾਬ, ਜਿੱਥੇ ਪਾਣੀਆਂ ਦੀ ਧਰਤੀ ਜਿਹਨੂੰ ਕਹਿੰਦੇ ਸੀ, 5 ਆਬਾਂ ਦੀ ਧਰਤੀ ਪੰਜਾਬ, ਉਹਦਾ ਹਾਲ ਕੀ ਹੋਇਆ ਪਿਆ। ਦੂਜੇ ਪਾਸੇ ਪੰਜਾਬ ਦੇ ਵਿੱਚ ਕੁਝ ਖਿੱਤੇ ਇਹੋ ਜਿਹੇ ਵੀ ਆ ਜਿੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ, ਉਹ ਜਾਂ ਉੱਥੇ ਕੋਈ ਰੇਹੜਿਆਂ ਦੇ ਉੱਤੇ ਜਾਂ ਟਰਾਲੀਆਂ ਦੇ ਉੱਤੇ ਪਾਣੀ ਜਿਹੜਾ ਹੈ ਉਹ ਢੋਂਦੀਆਂ ਨੇ। ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਕਿਵੇਂ ਬਣ ਗਏ ਕਿ ਘੜਿਆਂ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਪਾਣੀ ਭਰ ਕੇ ਕਿਤੋਂ ਦੂਜੇ ਪਿੰਡੋਂ ਲੈ ਕੇ ਆਉਣਾ ਪਵੇ, ਕਿਉਂਕਿ ਉਸ ਇਲਾਕੇ ਦਾ ਪਾਣੀ ਪੀਣ ਯੋਗ ਨਹੀਂ, ਤੇ ਕਿਤੋਂ ਚੱਜ ਹੱਲ ਦਾ ਪਾਣੀ ਜਿੱਥੋਂ ਮਿਲਦਾ ਉੱਥੋਂ ਜਾ ਕੇ ਲੈ ਕੇ ਆਉਂਦੇ ਆ ਲੋਕ ਤੇ ਵਰਤਦੇ ਆ। ਪੰਜਾਬ ਨੂੰ ਪਾਣੀਆਂ ਦਾ ਦੇਸ਼ ਹੋਣ ਦਾ ਮਾਣ ਸੀ। ਪੰਜਾਬ ਨੂੰ ਭਾਰਤ ਨੇ ਪਿਛਲੇ 50-60 ਸਾਲਾਂ ਦੇ ਵਿੱਚ ਇਹੋ ਜਿਹਾ ਬਣਾ ਧਰਿਆ ਕਿ ਇੱਕ ਪਾਸੇ ਪੰਜਾਬ ਬੰਜਰ ਬਣਦਾ ਜਾ ਰਿਹਾ, ਦੂਜੇ ਪਾਸੇ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਗੰਦਾ ਤੇ ਮਲੀਨ ਕੀਤਾ ਜਾ ਰਿਹਾ, ਤੀਜੇ ਪਾਸੇ ਪੰਜਾਬ ਦੇ ਹੱਕਾਂ ਲਈ ਲੜਨ ਵਾਲਿਆਂ ਨੂੰ ਖਤਰਨਾਕ ਦਹਿਸ਼ਤਗਰਦ ਕਹਿ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ, ਕਤਲ ਕੀਤਾ ਜਾ ਰਿਹਾ। ਸਾਡੇ ਸਾਹਮਣੇ ਆ ਕਿ ਕਪੂਰੀ ਨਹਿਰ ਦਾ ਮੋਰਚਾ ਲੱਗਿਆ, ਜਿਹੜਾ ਧਰਮ ਯੁੱਧ ਮੋਰਚੇ 'ਚ ਬਦਲਿਆ, ਉਹ ਸਾਰਾ ਮਸਲਾ SYL ਤੋਂ ਸ਼ੁਰੂ ਹੋਇਆ ਸੀ। ਉਹਦੇ ਵਿੱਚੋਂ ਹੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਗਿਆ, ਫਿਰ ਖਾਲਿਸਤਾਨ ਦੀ ਲਹਿਰ ਚੱਲੀ, ਜਿਹਦੇ ਵਿੱਚ ਖਾੜਕੂ ਜੁਝਾਰੂਆਂ ਨੇ ਕੌਮ ਲਈ ਬਹੁਤ ਤੇਗਾ ਮਾਰੀਆਂ। ਅਖੀਰ ਉਹ ਵੇਲਾ ਵੀ ਆਇਆ ਜਦੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ SYL ਦੇ ਨਾਲ ਸੰਬੰਧਿਤ ਅਮਲੇ ਨੂੰ ਹਮਲਿਆਂ ਦਾ ਨਿਸ਼ਾਨਾ ਜਿਹੜਾ ਹੈ ਉਹ ਬਣਾਇਆ, ਤੇ ਪੰਜਾਬ ਦੇ ਪਾਣੀ ਉਹਨਾਂ ਜੁਝਾਰੂਆਂ ਨੇ ਬਚਾਏ। ਔਰ ਪੰਜਾਬ ਦੇ ਸਾਰੇ ਸਿਆਸੀ ਭਲਵਾਨ ਜਿਹੜੇ ਸੀ, ਜਿਵੇਂ ਅੱਜ ਉਹ ਪੰਜਾਬ ਦੇ ਪਾਣੀਆਂ ਦੇ ਲੜਾਈ ਲੜਨ ਵਾਲਿਆਂ ਦੇ ਖਿਲਾਫ ਖੜੇ ਆ, ਜਿਹੜੀ ਜੀਰੇ 'ਚ ਲੜਾਈ ਚੱਲ ਰਹੀ ਆ, ਉਦੋਂ ਵੀ ਸਾਰੇ ਸਿਆਸੀ ਭਲਵਾਨ ਉਹਦਾ ਚਤਰਾਈਆਂ ਮਕਾਰੀਆਂ ਤਾਂ ਕਰਦੇ ਰਹੇ, ਉਹਦਾ ਲੋਕਾਂ ਨੂੰ ਬੇਵਕੂਫ ਤਾਂ ਬਣਾਉਂਦੇ ਰਹੇ, ਪਰ ਸਾਰੀ ਲੜਾਈ ਦੇ ਵਿੱਚ ਅਸਲ ਵਿੱਚ ਉਹ ਪੰਜਾਬ ਦੇ ਪਾਣੀ ਲੁੱਟੇ ਜਾਣ ਵਾਲੀ ਗੱਲ, ਜਿਹੜਾ ਧਰਮ ਯੁੱਧ ਮੋਰਚਾ ਆਪਾਂ SYL ਜਾਂ ਕਪੂਰੀ ਨਹਿਰ ਤੋਂ ਲਾਇਆ ਸੀ, ਆਪਣੇ ਸਾਹਮਣੇ ਆ ਕਿ ਲੌਂਗੋਵਾਲ ਨੇ ਸਮਝੌਤਾ ਕਰਨ ਮੌਕੇ ਉਹ ਪਾਣੀ ਜਿਹੜਾ ਸੀਗਾ ਲੁੱਟੇ ਜਾਣ ਦਾ ਪੱਕਾ ਇੰਤਜ਼ਾਮ ਕਰਤਾ। ਬਾਅਦ ਵਿੱਚ ਜਿਹੜੀ ਨਹਿਰ ਬਣੀ ਆ ਉਹ ਕੈਪਟਨ ਬਰਨਾਲਾ ਸਰਕਾਰ ਮੌਕੇ ਬਣੀ। ਬਹੁਤ ਸਾਰੀਆਂ ਸਟੇਟਮੈਂਟਾਂ ਆਪਾਂ ਬਿਆਨਤੇ ਬੁੱਚੜ ਦੀਆਂ, ਕੈਪਟਨ ਅਮਰਿੰਦਰ ਸਿੰਘ ਦੀਆਂ, ਬਾਦਲ ਦੀਆਂ ਅਖਬਾਰਾਂ 'ਚ ਪੜ੍ਹੀਆਂ ਹੋਣਗੀਆਂ, ਤੇ ਕਈ ਲੋਕਾਂ ਨੂੰ ਉਹਨਾਂ ਸਟੇਟਮੈਂਟਾਂ ਤੇ ਫਖਰ ਬੜਾ, ਪਰ ਹਕੀਕਤ ਇਹ ਆ ਕਿ ਇਹਨਾਂ ਸਾਰਿਆਂ ਨੇ ਇਹ ਸਟੇਟਮੈਂਟਾਂ ਪੂਰੀਆਂ ਗਿਣ ਮਿਥ ਕੇ ਅਖਬਾਰਾਂ 'ਚ ਲਵਾਈਆਂ ਨੇ, ਤਾਂ ਕਿ ਜਿਹੜੇ ਭੇਡ ਵਿਰਤੀ ਵਾਲੇ ਲਾਈ ਲੱਗ ਟੋਲੇ ਆ ਉਹ ਸਾਡੇ ਮਗਰ ਲੱਗੇ ਰਹਿਣ। ਪਰ ਹਕੀਕਤ ਵਿੱਚ ਇਹਨਾਂ ਸਾਰਿਆਂ ਨੇ ਜਿੱਥੇ ਅਸਲੀ ਕੰਮ ਹੋਣਾ ਸੀ, ਉੱਥੇ ਇਹ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਦੇ ਖਿਲਾਫ ਭੁਗਤੇ। ਸੋ ਪੰਜਾਬ ਦੇ ਸਿਆਸੀ ਭਲਵਾਨਾਂ ਨੇ ਤਾਂ ਪਹਿਲਾਂ ਵੀ ਪਿੱਠ 'ਚ ਛੁਰਾ ਮਾਰਿਆ ਸੀ ਪੰਜਾਬ ਦੇ, ਹੁਣ ਵੀ ਕੋਈ ਉਹਨਾਂ ਤੋਂ ਆਸ ਨਹੀਂ। ਪਰ ਪੰਜਾਬ ਦੇ ਸੂਰਮੇ ਪੁੱਤ ਜਿਨ੍ਹਾਂ ਜੁਝਾਰੂਆਂ ਨੇ ਕੌਮ ਦੀ ਲੜਾਈ ਲੜੀ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਚਾਹੇ 1988 ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਦੀ ਕਮਾਂਡ ਹੇਠ ਕਾਰਵਾਈ ਹੋਈ, ਚਾਹੇ ਭਾਈ ਸੁਖਦੇਵ ਸਿੰਘ ਬੱਬਰ ਖਾਲਸਾ ਵੱਲੋਂ ਚੰਡੀਗੜ੍ਹ ਦੇ ਵਿੱਚ ਕਾਰਵਾਈ ਕੀਤੀ SYL ਦੇ ਦਫ਼ਤਰ 'ਚ, ਇਸ ਤਰੀਕੇ ਨਾਲ ਹੋਰ ਕਈ ਕਹਾਣੀਆਂ ਨੇ, ਜਿਹਦੇ ਵਿੱਚ ਜਦੋਂ ਜਿਹੜੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਲੱਖੋਵਾਲ ਦੇ ਆਗੂ ਸੀ, ਇਹ ਬੱਬਰ ਖਾਲਸਾ ਦੀ ਲੀਡਰਸ਼ਿਪ ਨੂੰ ਮਿਲੇ ਕਿ ਪੰਜਾਬ ਦੀ ਕਿਸਾਨੀ ਨੂੰ ਜੇ ਬਚਾਉਣਾ ਹੈ, ਜਿਹੜਾ ਖੇਤੀ ਸੂਚਕ ਅੰਕ, ਜਿਹੜਾ ਪ੍ਰਾਈਸ ਕਮਿਸ਼ਨ ਆ, ਜਿਹੜਾ ਪੰਜਾਬ ਦੇ ਵਿੱਚ ਸਾਡੇ ਭਾਰਤ ਵਿੱਚ ਸਾਰੀਆਂ ਜਿਹੜੀਆਂ ਫਸਲਾਂ ਦੇ ਰੇਟ ਤੈਅ ਕਰਦਾ, ਉਹਨੂੰ ਟਾਰਗੇਟ ਕਰਨਾ ਪੈਣਾ। ਤੋਂ ਡਾਕਟਰ ਤਿਆਗੀ ਨੂੰ ਦਿੱਲੀ ਦੇ ਵਿੱਚ ਬੱਬਰ ਖਾਲਸਾ ਨੇ ਉਦੋਂ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਕਹਿਣ ਦੇ ਉੱਤੇ ਕਿ ਕਿਸਾਨੀ ਦੇ ਹਿੱਤਾਂ ਦੀ ਰਾਖੀ ਕਰਨੀ ਆ, ਤਾਂ ਇਹਨੂੰ ਐਲੀਮੀਨੇਟ ਕਰਨਾ ਪੈਣਾ। ਸੋ ਇਹ ਸਾਰਾ ਕੁਝ ਦੱਸਣ ਦਾ ਸਾਡਾ ਭਾਵ ਇਹ ਆ ਕਿ ਪੰਜਾਬ ਦੇ ਅਸਲ ਰਾਖੇ, ਪੰਜਾਬ ਦੇ ਪਾਣੀਆਂ ਦੀ ਲੜਾਈ ਲੜਨ ਵਾਲੇ ਉਹ ਸਿੱਖ ਜੁਝਾਰੂ, ਜਿਨ੍ਹਾਂ ਨੇ ਹਕੀਕਤ ਵਿੱਚ ਜਾਨ ਤਲੀ ਤੇ ਰੱਖ ਕੇ, ਬੇਸ਼ੱਕ ਉਹ ਆਪ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਗਏ, ਪਰ ਉਹ ਲੜੇ ਤੇ ਆਖਰੀ ਦਮ ਤੱਕ ਲੜੇ। ਜਿਵੇਂ ਜਿਹੜੀ 300 ਫਿਲਮ ਆ, ਜਿਹਦੇ ਵਿੱਚ ਅੰਤ ਦੇ ਉੱਤੇ ਉਹ ਜਿਹੜਾ ਨਾਇਕ ਆ
ਉਹ ਆਪਦੇ ਵਿੱਚੋਂ ਇੱਕ ਬੰਦੇ ਨੂੰ ਇਹ ਕਹਿ ਕੇ ਭੇਜਦਾ ਵੀ ਜਾ ਕੇ ਸਾਡੇ ਵਾਰਸਾਂ ਨੂੰ ਦੱਸਿਓ ਕਿ ਅਸੀਂ ਲੜੇ ਕਿਵੇਂ ਸੀ ਤੇ ਲੜੇ ਕਾਹਦੇ ਲਈ ਸੀ। ਉਵੇਂ ਹੀ ਖਾੜਕੂ ਲਹਿਰ ਦੇ ਵਿੱਚੋਂ ਬਚੇ ਹੋਏ ਉਹਨਾਂ ਸਾਰੇ ਵੀਰਾਂ ਦਾ ਇਹੀ ਕਹਿਣਾ ਹੁੰਦਾ ਕਿ ਨਵੇਂ ਪੂਰ ਨੂੰ, ਅੱਜ ਦੇ ਲੋਕਾਂ ਨੂੰ ਇਹ ਦੱਸੋ ਕਿ ਕਿਵੇਂ ਪਿਛਲੀ ਸਦੀ ਦੇ ਵਿੱਚ, ਪਿਛਲੇ ਦੌਰ ਦੇ ਵਿੱਚ ਸਾਡੇ ਜੁਝਾਰੂਆਂ ਨੇ ਕੌਮ ਦੀ ਰਾਖੀ ਕੀਤੀ, ਪੰਜਾਬ ਦੀ ਰਾਖੀ ਕੀਤੀ, ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਕੀਤੀ, ਤਾਂ ਕਿ ਜਿਹੜੀ ਅੱਜ ਦੀ ਪੀੜ੍ਹੀ ਆ ਉਹਨੂੰ ਉਹਨਾਂ ਸੂਰਮਿਆਂ ਤੋਂ ਪ੍ਰੇਰਨਾ ਲੈ ਕੇ, ਜਿਵੇਂ ਸੰਤ ਰਾਮ ਉਦਾਸੀ ਦੀ ਇੱਕ ਕਵਿਤਾ ਆ ਜਿਹਦੇ ਵਿੱਚ ਉਹ ਕਹਿੰਦਾ ਹੈ ਬਈ ਪਿੰਡ ਦੀ ਜਿਹੜੀ ਨਵੀਂ ਨੌਜਵਾਨੀ ਆ ਉਹਦੇ ਮੁਹਾਂਦਰੇ ਉੱਤੇ ਕੀ ਮੇਰੇ ਵਰਗਾ ਕੋਈ ਪਾਹ ਚੜਿਆ ਕਿ ਨਹੀਂ। ਤੋਂ ਅੱਜ ਵੀ ਅਸੀਂ ਨਵੀਂ ਸਿੱਖ ਜਵਾਨੀ ਆ ਜਿਹੜੀ ਉਹਨੂੰ ਪਿਛਲੀ ਪੀੜ੍ਹੀ ਵਾਲਾ ਪਾਹ ਜਿਹੜਾ ਹੈਗਾ ਚੜ੍ਹਦਾ ਦੇਖਣਾ ਚਾਹੁੰਦੇ ਆ ਕਿ ਅੱਜ ਦੇ ਸਿੱਖ ਨੌਜਵਾਨਾਂ ਨੂੰ ਪਤਾ ਹੋਵੇ ਕਿ ਕਿਵੇਂ ਦਿੱਲੀ ਤੇ ਨਾਗਪੁਰ ਪੰਜਾਬ ਤੇ ਪੰਥ ਨੂੰ ਤਬਾਹ ਕਰਨ ਲਈ ਤੁਲੇ ਹੋਏ ਨੇ ਤੇ ਕਿਵੇਂ ਬਹੁਤ ਸਾਰੀਆਂ ਤਾਕਤਾਂ ਜਿਨ੍ਹਾਂ ਦੇ ਸਾਡੇ ਨਾਲੋਂ ਦਾੜੇ ਵੀ ਬੜੇ ਵਧੀਆ ਹੋ ਸਕਦੇ ਆ, ਪੱਗਾਂ ਵੀ ਬੜੀਆਂ ਸ਼ਾਨਦਾਰ ਹੋ ਸਕਦੀਆਂ, ਉਹਨਾਂ ਕੋਲੇ ਅਹੁਦੇ ਵੀ ਵੱਡੇ ਹੋ ਸਕਦੇ ਆ, ਉਹਨਾਂ ਕੋਲੇ ਗੱਡੀਆਂ ਵੀ ਵੱਡੀਆਂ ਹੋ ਸਕਦੀਆਂ, ਉਹਨਾਂ ਕੋਲੇ ਸੰਸਥਾਵਾਂ ਵੀ ਵੱਡੀਆਂ ਹੋ ਸਕਦੀਆਂ, ਇੱਥੋਂ ਤੱਕ ਕਿ ਉਹ ਸਿੱਖ ਸਮਾਜ ਦੀਆਂ, ਖਾਲਸਾ ਪੰਥ ਦੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੇ ਕਬਜ਼ਾ ਹੋ ਸਕਦਾ। ਪਰ ਇਹ ਸਾਰੇ ਦੇ ਸਾਰੇ ਲੋਕ ਆ ਜਿਹੜੇ ਇਹਨਾਂ ਨੇ ਸਦਾ ਪੰਜਾਬ ਨਾਲ ਤੇ ਪੰਥ ਨਾਲ ਧਰੋਹ ਕਮਾਇਆ ਤੇ ਗਾਂ ਕਮਾਉਣਗੇ। ਪਰ ਸਿੱਖ ਨੌਜਵਾਨੋਂ, ਕੌਮ ਦੀ ਲੜਾਈ ਜਿਹੜੀ ਆ ਉਹ ਤੁਸੀਂ ਲੜਨੀ। ਅੱਜ ਜਦੋਂ ਜੀਰੇ ਦੇ ਵਿੱਚ ਮਨਸੂਰ ਵਾਲਾ ਪਿੰਡ ਦੇ ਬਾਹਰ ਇਹ ਸਾਰਾ ਮਸਲਾ ਪੂਰਾ ਭਖਿਆ ਹੋਇਆ ਹੈ ਤੇ ਬੀਤੇ ਦਿਨ ਉੱਥੇ ਧੱਕਾ ਮੁੱਕੀ ਕਰਕੇ, ਹੁੱਲੜਬਾਜ਼ੀ ਕਰਕੇ ਭਗਵੰਤ ਮਾਨ ਦੀ ਸਰਕਾਰ ਨੇ ਬਰਗਾੜੀ ਕਾਂਡ ਵਾਂਗ ਉੱਥੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਹੈ ਤੇ ਲੁਕਾਉਣਾ ਵੀ ਚਾਹਿਆ। ਉੱਥੇ ਜਿਹੜੇ ਮੀਡੀਆ ਵਾਲੇ ਸੀ ਇਹਨਾਂ ਨੂੰ ਵੀ ਜਾਣ ਨਹੀਂ ਦਿੱਤਾ। ਪਰ ਨਾਲ ਦੀ ਨਾਲ ਇਹ ਗੱਲ ਹੈ ਕਿ ਲੋਕ ਧਨ ਨੇ ਜਿਹੜੇ ਉੱਥੇ ਪਹੁੰਚੇ ਤੇ ਉਸ ਮੋਰਚੇ ਨੂੰ ਅੱਗੇ ਜਾਰੀ ਰੱਖਿਆ। ਅੱਜ ਦਿਨੇ ਉੱਥੇ ਜਦੋਂ ਪੁਲਿਸ ਵਾਲੇ ਆਮ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਸੀ, ਡਾਂਗਾ ਮਾਰ ਰਹੇ ਸੀ, ਤਾਂ ਇੱਕ ਭਾਵੁਕ ਹੋਏ ਬਜ਼ੁਰਗ ਨੇ ਜਦੋਂ ਖਾਲਸਾਈ ਜਜ਼ਬਾ ਰਖਾਇਆ, ਡਾਂਗ ਫੜ ਕੇ ਘੁਮਾਈ, ਤਾਂ ਉਹ ਸਾਰੇ ਪੁਲਿਸੀਆਂ ਵਿੱਚ ਹਫੜਾ ਦਫੜੀ ਪੈ ਗਈ। ਜਿਹੜੇ ਪੁਲਿਸੀਏ ਆਮ ਲੋਕਾਂ ਦੇ ਉੱਤੇ ਅੰਨ੍ਹੇਵਾਹ ਡਾਂਗਾ ਭਰਾਉਂਦੇ ਸੀ, ਉਹਨਾਂ ਨੂੰ ਭੱਜੇ ਜਾਂਦਿਆਂ ਦੇਖ ਕੇ ਲੋਕਾਂ ਨੇ ਬਹੁਤ ਉਹਨਾਂ ਨੂੰ ਮਖੌਲਾਂ ਕੀਤੀਆਂ, ਲਾਹਨਤਾਂ ਪਾਈਆਂ ਕਿ ਤੁਹਾਡੀ ਏਡੀ ਹੋਈ ਜ਼ੁਰਤ ਵਾ, ਇੱਕ ਬੰਦਾ ਖੜ ਗਿਆ ਤੇ ਤੁਸੀਂ 400 ਬੰਦਾ ਮੂਹਰੇ ਉਹਦੇ ਲੱਗੇ ਹੋਏ ਹੋ। ਇਹ ਸਮਝ ਲਓ ਕਿ ਜੇ ਇਹ ਸਾਰੇ ਲੋਕ ਅਮਨ ਕਾਨੂੰਨ ਦੇ ਮਾਮਲੇ ਉੱਤੇ ਆਪਣੇ ਆਪ ਉੱਤੇ ਕੰਟਰੋਲ ਨਾ ਰੱਖ ਸਕਣ ਤੇ ਤੁਹਾਡਾ ਬਣੇ ਕੀ। ਧੰਨ ਨੇ ਇਹ ਪੰਜਾਬ ਦੇ ਪੁਲਿਸੀਏ ਜਿਹੜੇ ਹਮੇਸ਼ਾ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤੇ ਨੇ। ਧੰਨ ਨੇ ਉਹ ਲੋਕ ਜਿਹੜੇ ਕਹਿੰਦੇ ਅਸੀਂ ਸਿਆਸੀ ਆਗੂ ਆ, ਅਸੀਂ ਪੰਜਾਬ ਨੂੰ ਬਚਾਵਾਂਗੇ, ਪੰਥ ਨੂੰ ਬਚਾਵਾਂਗੇ, ਪਰ ਸਦਾ ਪੰਜਾਬ ਅਤੇ ਪੰਥ ਦੀ ਪਿੱਠ 'ਚ ਛੁਰਾ ਮਾਰਦੇ ਆ। ਤੇ ਸਭ ਤੋਂ ਧੰਨ ਨੇ ਉਹ ਜਿਹੜੇ ਧਾਰਮਿਕ ਬਾਣੇ ਵਿੱਚ ਸਾਧ ਬਾਬੇ, ਪ੍ਰਚਾਰਕ ਤੇ ਹੋਰ ਬਹੁਤ ਕੁਝ ਬਣ ਕੇ ਹਮੇਸ਼ਾ ਪੰਥ ਅਤੇ ਪੰਜਾਬ ਲਈ ਲੜਨ ਵਾਲਿਆਂ ਦੇ ਖਿਲਾਫ ਨੈਰੇਟਿਵ ਸਿਰਜਦੇ। ਬੜੀ ਸਫਾਈ ਨਾਲ, ਬੜੀ ਚਲਾਕੀ ਨਾਲ, ਬੜੀ ਮਕਾਰੀ ਨਾਲ ਲੋਕਾਂ ਨੂੰ ਗੁੰਮਰਾਹ ਕਰਦੇ ਆ। ਸਟੇਟ ਨੂੰ ਪਤਾ ਕਿ ਪੰਜਾਬ ਲਈ ਲੜਨ ਵਾਲੇ ਆ ਜਿਹੜੇ, ਉਹਨਾਂ ਦਾ ਸਿੱਖੀ ਸਿਦਕ ਜੇ ਮਜ਼ਬੂਤ ਆ ਨਾ, ਫੇਰ ਅਸੀਂ ਇੱਥੇ ਕਾਮਯਾਬ ਨਹੀਂ ਹੋ ਸਕਦੇ। ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਦਿੱਲੀ ਵਿੱਚ ਭਾਈ ਸਤਨਾਮ ਬਾਵੇ ਉਹਨਾਂ ਦੇ ਨਾਲ ਫੜਿਆ ਗਿਆ ਤਾਂ ਉਹ ਕਲੀਨ ਸ਼ੇਵਡ ਸੀ, ਮੂੰਹ ਸਿਰ ਮੁੰਨਿਆ ਸੀ, ਘੋਣ ਮੂਨ ਸੀ। ਵੇਦ ਮਰਵਾਹਾ ਇੱਕ ਬੜਾ ਵੱਡਾ ਅਫਸਰ ਹੋਇਆ ਸਰਕਾਰ ਦਾ, ਉਹਦੀ ਅਨਸਿਵਲ ਵਾਰ ਕਰਕੇ ਕਿਤਾਬ ਆ, ਉਹਦੇ ਵਿੱਚ ਉਹ ਲਿਖਦਾ ਕਿ ਮੈਂ ਉਹਨੂੰ ਉੱਥੇ ਮਿਲਿਆ, ਉਹਦੇ ਗੋਲੀ ਵੱਜੀ ਹੋਈ ਸੀ ਤੇ ਮੈਂ ਜਦੋਂ ਉਹਨੂੰ ਦੇਖਿਆ ਤਾਂ ਉਹ ਚੜ੍ਹਦੀ ਕਲਾ 'ਚ ਸੀ ਤੇ ਉਹ ਹਮੇਸ਼ਾ ਜਦੋਂ ਗੱਲ ਕਰਦਾ ਸੀ ਉਹ ਅਸੀਂ ਤੇ ਤੁਸੀਂ ਕਹਿ ਕੇ ਗੱਲ ਕਰਦਾ ਸੀ। ਮਤਲਬ ਉਹ ਭਾਰਤ ਨੂੰ, ਇੰਡੀਆ ਨੂੰ ਤੁਸੀਂ ਕਹਿੰਦਾ ਸੀ ਕਿ ਤੁਸੀਂ ਇੰਡੀਅਨ ਸਾਡੇ ਨਾਲ ਐਂ ਕਰਦੇ ਹੋ, ਤੁਸੀਂ ਭਾਰਤੀ ਉਹ ਕਰਦੇ ਹੋ, ਅਸੀਂ ਖਾਲਿਸਤਾਨੀ। ਤੇ ਉਸ ਬੰਦੇ ਦੇ ਸ਼ਕਲ ਸੂਰਤ ਤੋਂ, ਉਸ ਬੰਦੇ ਦੇ ਬਾਹਰਲੇ ਦਿੱਖ ਤੋਂ ਕੋਈ ਕਵੇ ਵੀ ਇਹ ਹਰਜਿੰਦਰ ਸਿੰਘ ਜਿੰਦਾ ਆ, ਇਹ ਨਾ ਤਾਂ ਸਿੰਘ ਆ, ਨਾ ਇਹ ਸਿੱਖਾਂ ਵਾਲਾ ਸਰੂਪ ਆ, ਪਰ ਉਹਦੇ ਅੰਦਰਲੀ ਸਿੱਖੀ ਜਿਹੜੀ ਸੀ ਉਸ ਮੌਕੇ ਸਾਰੇ ਸਿੱਖ ਇਤਿਹਾਸ ਨੂੰ ਪ੍ਰਤੀਬੰਧ ਕਰ ਰਹੀ ਸੀ, ਉਹਦੇ ਵਿੱਚ ਦੀ ਰੀਪ੍ਰਜੈਂਟ ਹੋ ਰਹੀ ਸੀ, ਉਹਦੇ ਰਾਹੀਂ ਪ੍ਰਤੀਨਿਧਤਾ ਹੋ ਰਹੀ ਸੀ ਸਿੱਖੀ ਦੀ।
ਉਹ ਦਿੱਲੀ ਨੂੰ ਲਲਕਾਰ ਰਿਹਾ ਸੀ। ਤੇ ਜਿਹੜੇ ਲੋਕ ਨਿੱਕੀ ਨਿੱਕੀ ਗੱਲ ਦੇ ਉੱਤੇ ਕਚੀਰਾ ਕਰਦੇ ਰਹਿੰਦੇ ਆ, ਉਹਨਾਂ ਨੂੰ ਸੁਣ ਕੇ ਇਸ ਗੱਲ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਭਾਈ ਜਿੰਦੇ ਹੁਣਾਂ ਨੇ ਵੈਦਿਆਂ ਨੂੰ ਠੋਕਿਆ, ਜਿਹੜਾ ਦਰਬਾਰ ਸਾਹਿਬ ਤੇ ਹਮਲੇ ਦਾ ਮੁੱਖ ਦੋਸ਼ੀ ਹੈ ਇੰਦਰਾ ਦੇ ਨਾਲ। ਜਦੋਂ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਰਦਾਤਾਂ ਇਹਨਾਂ ਸੂਰਮਿਆਂ ਨੇ ਕੀਤੀਆਂ, ਉਹਨਾਂ ਦਿਨਾਂ ਦੇ ਵਿੱਚ ਭੇਸ ਬਦਲਾਉਣ ਦੇ ਲਈ ਇਹਨਾਂ ਨੇ ਪਤਤ ਸਰੂਪ ਵੀ ਧਾਰਨ ਕੀਤਾ। ਪਰ ਜਿੱਦਣ ਫੜੇ ਗਏ, ਫਾਂਸੀ ਚੜ੍ਹਨਾ ਸੀ, ਜੇਲ੍ਹ ਚਲੇ ਗਏ, ਉਦਣ ਇਹਨਾਂ ਸਾਰਿਆਂ ਨੇ ਸਰੂਪ ਸਿੱਖੀ ਵਾਲਾ ਬਾਣਾ ਪਾ ਕੇ ਫਾਂਸੀ ਚੜ੍ਹੇ। ਇਵੇਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ, ਜਦੋਂ ਉਹਦੀ ਫਾਂਸੀ ਦਾ ਮੁੱਦਾ ਬਣਿਆ, ਉਹਨੇ ਉਦੋਂ ਸਾਬਤ ਸੂਰਤ ਹੋ ਕੇ ਚੋਲਾ ਜਿਹੜਾ ਸੀ ਉਹਦੇ ਲਈ ਵੀ ਮਹਿਤਾ ਚੌਂਕ ਹੋ ਗਿਆ ਸੀ, ਆਪਾਂ ਸਭ ਨੂੰ ਪਤਾ। ਸੋ ਜਿਹੜੇ ਕੌਮ ਲਈ ਲੜਦੇ ਮਰਦੇ ਆ, ਉਹਨਾਂ ਦੇ ਵੱਡੇ ਵੱਡੇ ਨੁਕਸ ਆ, ਜਿਹੜੇ ਘਾਟਾਂ ਨੇ, ਕਮਜ਼ੋਰੀਆਂ ਨੇ, ਔਗਣ ਨੇ, ਉਹ ਸਾਨੂੰ ਭੁੱਲ ਜਾਂਦੇ ਆ। ਉਹ ਅੱਖੋਂ ਪਰੋਖੇ ਕਰਨ ਨੂੰ ਜੀ ਕਰਦਾ। ਜਿਵੇਂ ਭਾਈ ਵਿਧੀ ਚੰਦ ਉਦੋਂ ਪਹਿਲਾਂ ਜੀਵਨ ਚ ਕੀ ਕਰਦਾ ਰਿਹਾ, ਅੱਜ ਸਾਡੇ ਬਹੁਤਾ ਚੇਤੇ ਨਹੀਂ। ਬੜਾ ਮਾੜਾ ਕੀਤਾ ਹੋਣਾ, ਬੜਾ ਭੈੜਾ ਕੀਤਾ ਹੋਣਾ, ਪਰ ਅੱਜ ਅਸੀਂ ਉਹਦੇ ਜਿਹੜਾ ਦਸ਼ਾਲੇ, ਜਿਹੜਾ ਉਹਦੇ ਘੋੜੇ ਖੋਹ ਕੇ ਵਾਪਸ ਲੈ ਕੇ ਆਉਂਦੇ, ਉਹ ਪ੍ਰਸੰਗ ਸਾਨੂੰ ਚੇਤੇ ਹੈ। ਅੱਜ ਸਾਨੂੰ ਉਹਦੀਆਂ ਔਗਣਾਂ ਘਾਟਾਂ ਦੀ ਗੱਲ ਨਹੀਂ, ਕੌਮ ਲਈ ਲੜਨ ਮਰਨ ਵਾਲਿਆਂ ਦੀਆਂ ਘਾਟਾਂ, ਕਮਜ਼ੋਰੀਆਂ, ਔਗਣਾਂ ਜਿਹੜੇ ਇਹਦੇ ਕੋਲ ਜੋ ਹੁੰਦੇ ਹੀ ਨਹੀਂ, ਹੁੰਦੇ ਆ, ਪਰ ਉਹ ਸਾਨੂੰ ਬਹੁਤਾ ਜ਼ਿਆਦਾ ਤੰਗ ਨਹੀਂ ਕਰਦੇ। ਪਰ ਇਹੋ ਜਿਹੇ ਸਿੱਖ ਜਿਹੜੇ ਪੂਰੀ ਤਰ੍ਹਾਂ ਬਾਣੀ ਤੇ ਬਾਣੇ ਨਾਲ ਜੁੜੇ ਹੋਣ ਤੇ ਹਰ ਵੇਲੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣ, ਭਾਰਤੀ ਹਕੂਮਤੀ ਸਟੇਟ ਦਾ ਨੈਰੇਟਿਵ ਚੱਕ ਕੇ ਪੰਥ ਲਈ ਲੜਨ ਮਰਨ ਵਾਲਿਆਂ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਨਫ਼ਰਤ ਭਰਦੇ ਫਿਰਨ, ਉਹ ਲੋਕ ਜਿਹੜੇ ਨੇ, ਉਹਨਾਂ ਦੇ ਸਾਨੂੰ ਗੁਣ ਵੀ ਜਿਹੜੇ ਨੇ ਉਹ ਪ੍ਰਵਾਨ ਨਹੀਂ ਹੁੰਦੇ। ਉਹਨਾਂ ਦੇ ਮਿੱਠੇ ਮਿੱਠੇ ਬੋਲ, ਉਹਨਾਂ ਦੀਆਂ ਨਿੱਘੀਆਂ ਮਿੱਠੀਆਂ ਪਿਆਰ ਭਰੀਆਂ ਗੱਲਾਂ, ਉਹਨਾਂ ਦੀ ਗੁਰਬਾਣੀ ਦੀ ਵਿਆਖਿਆ, ਉਹਨਾਂ ਦਾ ਸਿੱਖ ਸਿਧਾਂਤ ਪ੍ਰਤੀ ਕਮਿਟਮੈਂਟ, ਉਹਨਾਂ ਦਾ ਪੰਥਕ ਤੌਰ ਦੇ ਉੱਤੇ ਵਿਚਰਨ ਦਾ ਅੰਦਾਜ਼, ਉਹ ਸਾਰਾ ਕੁਝ ਸਾਨੂੰ ਉਦੋਂ ਪ੍ਰਵਾਨ ਨਹੀਂ ਹੁੰਦਾ। ਉਦੋਂ ਜ਼ਹਿਰ ਵਾਂਗੂ ਚੁੱਭਦਾ ਜਦੋਂ ਇਹ ਪਤਾ ਲੱਗਦਾ ਕਿ ਇਹ ਜਿਹੜੇ ਲੋਕ ਨੇ, ਇਹ ਖੰਡ ਵਿੱਚ ਜ਼ਹਿਰ ਲਪੇਟ ਕੇ ਆਪਣੀ ਕੌਮ ਨੂੰ ਦੇ ਰਹੇ ਨੇ। ਤੇ ਇਸ ਵੇਲੇ ਇੱਕ ਦੋ ਨਹੀਂ, ਬਹੁਤ ਸਾਰੀਆਂ ਤਾਕਤਾਂ ਇਸ ਏਜੰਡੇ ਨੂੰ ਲੈ ਕੇ ਅੱਗੇ ਵਧ ਰਹੀਆਂ ਨੇ। ਬਹੁਤ ਸਾਰੇ ਲੋਕ ਨੇ ਆਲੇ ਦੁਆਲੇ। ਹਰੇਕ ਸਿੱਖ ਨੂੰ ਆਪਣੇ ਆਪ ਵਿੱਚ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਸਾਡੇ ਚਾਚੇ ਤਾਏ, ਮਾਮੇ ਨਾਨੇ, ਭੈਣ ਭਰਾ ਆਲੇ ਦੁਆਲੇ ਵਿੱਚ ਪਤਾ ਨਹੀਂ ਕੌਣ ਹੋ ਸਕਦਾ ਹੈ ਜਿਹੜਾ ਸਾਨੂੰ ਪੰਥ ਅਤੇ ਪੰਜਾਬ ਦੇ ਖਿਲਾਫ ਕਰ ਸਕਦਾ, ਜਿਹੜਾ ਪੰਥ ਅਤੇ ਪੰਜਾਬ ਲਈ ਲੜਨ ਵਾਲਿਆਂ ਦੇ ਖਿਲਾਫ ਕਰ ਸਕਦਾ। ਅਸੀਂ ਪੰਥ ਅਤੇ ਪੰਜਾਬ ਲਈ ਲੜਨ ਵਾਲਿਆਂ ਦੇ ਹੱਕ ਵਿੱਚ ਖੜਨਾ ਤੇ ਕਿਸੇ ਤੋਂ ਵੀ ਇਹੋ ਜਿਹੀ ਗੱਲ ਸੁਣ ਕੇ ਚੁੱਪ ਨਹੀਂ ਕਰਨਾ। ਜਿਹੜਾ ਵੀ ਕੋਈ ਹੋਵੇ, ਚਾਹੇ ਸਕਾ ਭਰਾ ਹੋਵੇ, ਸਕਾ ਪਿਓ ਹੋਵੇ, ਉਹਨੂੰ ਕਹਿਣ ਜੋਗੇ ਹੋਈਏ ਕਿ ਭਾਈ ਸਾਹਿਬ, ਜਿਹੜੇ ਪੰਥ ਅਤੇ ਪੰਜਾਬ ਲਈ ਲੜਦੇ ਆ, ਉਹਨਾਂ ਦੀਆਂ ਘਾਟਾਂ ਕਮਜ਼ੋਰੀਆਂ ਦਾ ਸਾਨੂੰ ਪਤਾ ਹੈ, ਪਰ ਅਸੀਂ ਉਹਨਾਂ ਨੂੰ ਨਫ਼ਰਤ ਨਹੀਂ ਕਰ ਸਕਦੇ। ਅਰਦਾਸ ਜ਼ਰੂਰ ਕਰ ਸਕਦੇ ਆ ਕਿ ਸੱਚੇ ਪਾਤਸ਼ਾਹ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼, ਇਹਨਾਂ ਨੂੰ ਇਹੋ ਜਿਹੀਆਂ ਘਾਟਾਂ ਕਮਜ਼ੋਰੀਆਂ ਔਗਣਾਂ ਤੋਂ ਦੂਰ ਕਰ, ਇਹ ਚੰਗੇ ਗੁਰਸਿੱਖ ਬਣ ਕੇ ਕੌਮ ਦੇ ਲੇਖੇ ਲੱਗਣ। ਪਰ ਅਸੀਂ ਇਹਨਾਂ ਨੂੰ ਇੰਨੀ ਗੱਲ ਕਰਕੇ ਨਫ਼ਰਤ ਨਹੀਂ ਕਰ ਸਕਦੇ ਕਿ ਲਓ ਜੀ, ਇਹ ਤਾਂ ਆਹ ਕਹਿੰਦੇ ਆ, ਉਹ ਕਰਦੇ ਆ, ਜਾਂ ਪਹਿਲਾਂ ਐਂ ਕੀਤਾ ਸੀ। ਮੈਂ ਪਹਿਲਾਂ ਵੀ ਕਈ ਵਾਰ ਦੱਸਿਆ, 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਜੂਝ ਕੇ ਸ਼ਹੀਦ ਹੋਏ, ਉਹ ਤਿਆਰ ਕਰਨ ਲਈ ਜਦੋਂ ਗਏ ਆ ਤਾਂ 80% ਇਹੋ ਜਿਹੇ ਸ਼ਹੀਦ ਹੋਏ ਮਿਲੇ। ਉਹਨਾਂ ਦੇ ਪਰਿਵਾਰ, ਯਾਰ ਦੋਸਤ, ਉਹਨਾਂ ਸਭ ਨੇ ਦੱਸਿਆ ਕਿ ਅਸੀਂ ਤਾਂ ਇਸ ਗੱਲੋਂ ਹੈਰਾਨ ਆ ਕਿ ਅੱਜ ਉਹ ਕੌਮ ਦੇ ਸ਼ਹੀਦਾਂ ਦੇ ਵਿੱਚ ਉਹਦਾ ਨਾਂ ਆ ਗਿਆ, ਪਰ ਪਹਿਲਾਂ ਜੀਵਨ ਦੇ ਵਿੱਚ ਬਹੁਤ ਵੱਡੀਆਂ ਘਾਟਾਂ ਸੀ। ਇਵੇਂ ਹੀ ਖਾੜਕੂ ਸਿੱਖ ਸੰਘਰਸ਼ ਦੇ ਵਿੱਚ ਬਹੁਤ ਇਹੋ ਜਿਹੇ ਸੂਰਮੇ ਹੋਏ ਆ ਜਿਨ੍ਹਾਂ ਦਾ ਕੌਮ ਮਾਣ ਕਰਦੀ ਹੈ, ਪਰ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਘਾਟਾਂ ਸੀ। ਅਸੀਂ ਜਦੋਂ ਘਾਟਾਂ ਗਿਣਨ ਲੱਗ ਜਾਵਾਂਗੇ, ਕਮਜ਼ੋਰੀਆਂ ਗਿਣਨ ਲੱਗ ਜਾਵਾਂਗੇ, ਤਾਂ ਉਹ ਪ੍ਰੇਰਨਾ ਦਾ ਕੇਂਦਰ ਨਹੀਂ ਰਹਿਣਗੇ। ਫਿਰ ਲੋਕ ਉਹਨਾਂ ਦੀਆਂ ਗੜਬੜਾਂ ਚੇਤੇ ਰੱਖਣਗੇ। ਸਾਨੂੰ ਉਹਨਾਂ ਦਾ ਪੰਥ ਲਈ ਲੜਨਾ, ਪੰਥ ਲਈ ਮਰਨਾ ਚੇਤੇ।
ਸਾਨੂੰ ਉਹਨਾਂ ਦੇ ਔਗਣਾ ਘਾਟਾਂ ਕਮਜ਼ੋਰੀਆਂ ਦੀ ਲੋੜ ਗੱਲ ਕਰਨ ਦੀ ਨਹੀਂ ਹੈ। ਪਰ ਸਾਡੇ ਅੱਜ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸੱਜਣ ਜਿਹੜੇ ਮੌਜੂਦਾ ਦੌਰ ਵਿੱਚ ਪੰਥ ਅਤੇ ਪੰਜਾਬ ਲਈ ਲੜਨ ਵਾਲਿਆਂ ਦੇ ਕੀੜੇ ਕੱਢਣ ਲੱਗੇ ਹੁੰਦੇ ਆ। ਮਾੜੇ ਤੋਂ ਮਾੜਾ ਜੀ, ਇਹ ਤਾਂ ਬੜਾ ਗਲਤ ਆ ਭਾਈ। ਦੁਸ਼ਮਣ ਆ ਜਿਹੜਾ, ਉਹਦਾ ਕੰਮ ਆ ਪੰਥਕ ਸ਼ਕਤੀ ਨੂੰ ਖੋਰਾ ਲਾਉਣਾ, ਉਹਦਾ ਕੰਮ ਆ ਕੌਮ ਲਈ ਲੜਨ ਵਾਲਿਆਂ ਚ ਨੁਕਸ ਕੱਢਣੇ। ਸਾਨੂੰ ਪਤਾ ਹੈ ਕਿ ਨੁਕਸ ਨੇ, ਅਸੀਂ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼, ਇਹਨਾਂ ਦੀ ਚੜ੍ਹਦੀ ਕਲਾ ਕਰ। ਜੇਕਰ ਕੋਈ ਪਤਤ ਆ ਤਾਂ ਉਹਦਾ ਸਿੱਖੀ ਸਰੂਪ ਹੋ ਜਾਵੇ, ਜੇ ਕੋਈ ਸਿੱਖੀ ਸਰੂਪ ਵਾਲਾ ਉਹਦਾ ਨਿਤਨੇਮ ਪ੍ਰਪੱਕ ਹੋ ਜੇ, ਜੇ ਕੋਈ ਨਿਤਨੇਮ ਪ੍ਰਪੱਕ ਵਾਲਾ ਉਹਨੂੰ ਹੋਰ ਬਾਣੀਆਂ ਕੰਠ ਹੋ ਜਾਣ, ਜੇ ਕੋਈ ਇਦੋਂ ਵੀ ਚੰਗਾ ਤਾਂ ਹੋਰ ਚੰਗਾ ਹੋ ਜਾਵੇ। ਇਹ ਕਹਿ ਕੇ ਭੰਡੀ ਜਾਣਾ, ਨਿੰਦੀ ਜਾਣਾ ਕਿ ਇਹ ਗਲਤ ਆ ਉਹ ਗਲਤ ਆ, ਏਦਾਂ ਕੌਮ ਦਾ ਸਫ਼ਰ ਅੱਗੇ ਨਹੀਂ ਵੱਧਦਾ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਫਰੀਦਾ ਬੁਰੇ ਦਾ ਭਲਾ ਕਰ। ਜਿਹੜਾ ਚੰਗਾ ਆ, ਜਿਹੜਾ ਠੀਕ ਆ, ਉਹਨੂੰ ਥੋੜੀ ਦਵਾਈ ਦੀ ਲੋੜ ਆ, ਡਾਕਟਰ ਕੋਲੇ ਤਾਂ ਉਹਨੂੰ ਲੈ ਕੇ ਜਾਈਦਾ ਨਾ ਜਿਹਦੇ ਵਿੱਚ ਕੋਈ ਘਾਟ ਆ, ਕਮਜ਼ੋਰੀ ਆ। ਸੋ ਖਾਲਸਾ ਪੰਥ ਦੀ ਅਰਦਾਸ ਉਹਨਾਂ ਸਾਰਿਆਂ ਲਈ ਹੋਣੀ ਚਾਹੀਦੀ ਆ ਬਈ ਜਿਹੜੇ ਕੌਮ ਲਈ ਲੜਦੇ ਮਰਦੇ ਆ। ਜਿੱਦਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮੋਰਚਾ ਲਾਇਆ, ਧਰਮ ਯੁੱਧ ਮੋਰਚਾ, ਉਸ ਦਿਨ ਆਪ ਮਹਾਪੁਰਸ਼ ਆਪਦੀਆਂ ਤਕਰੀਰਾਂ ਚ ਕਹਿੰਦੇ ਹੁੰਦੇ ਸੀ ਕਿ ਜਿਹੜਾ ਜਥਾ ਭੇਜਿਆ ਸੀ ਉਹਦੇ ਵਿੱਚ ਇੱਕ ਹਿੱਸਾ ਇਹੋ ਜਿਹਾ ਦਾ ਸੀ ਜਿਨ੍ਹਾਂ ਨੂੰ ਪਤਤ ਜਾਂ ਗਲਤ ਕਿਹਾ ਜਾ ਸਕਦਾ, ਪਰ ਉਦੋਂ ਇਹ ਵੀ ਅਰਦਾਸ ਕੀਤੀ ਸੀ ਕਿ ਇੱਕ ਦਿਨ ਉਹ ਲੈ ਕੇ ਆਉਣਾ ਜਦੋਂ ਸਾਰੇ ਦੇ ਸਾਰੇ ਜਥਾ ਜਿਹੜਾ ਜਾਵੇ ਉਹਦੇ ਵਿੱਚ ਗੁਰਸਿੱਖ ਪਿਆਰੇ ਹੋਣ। ਤੋਂ ਨਾਲ ਦੀ ਨਾਲ ਮਹਾਪੁਰਸ਼ਾਂ ਨੇ ਕੀ ਜਿਹੜਾ ਸੀ ਅੰਮ੍ਰਿਤਪਾਨ ਕਰਾਉਣ ਦੀ, ਸਿੱਖਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦੀ ਲਹਿਰ ਚਲਾਈ। ਸੋ ਜਿਹੜੇ ਲੋਕ ਸਿੱਖਾਂ ਨੂੰ ਇਸ ਪਾਸੇ ਤੋਰਨ ਕਿ ਕੌਮ ਦੇ ਲਈ ਲੜੋ ਮਰੋ, ਪੰਥ ਲਈ ਸੋਚੋ, ਜੋ ਵੀ ਕਰ ਸਕਦੇ ਹੋ, ਹਜ਼ਾਰਾਂ ਤਰੀਕੇ ਹੁੰਦੇ ਨੇ ਕੌਮ ਦੀ ਸੇਵਾ ਕਰਨ ਦੇ, ਪਰ ਕੌਮ ਲਈ ਲੜਨ ਮਰਨ ਵਾਲਿਆਂ ਦੇ ਕੀੜੇ ਕੱਢਣੇ, ਨੁਕਸ ਕੱਢਣੇ। ਤੇ ਫਿਰ ਚੰਗਾ ਕੌਣ ਆ? ਬਾਦਲ ਚੰਗਾ, ਬਾਦਲ ਚੰਗਾ, ਫਿਰ ਸਰਜੀਤ ਸਿੰਘ ਬਰਨਾਲਾ ਚੰਗਾ, ਫਿਰ ਬਿਆਲਤਾ ਬੁੱਚੜ ਚੰਗਾ। ਜੇਕਰ ਚੰਗੇ ਹੀ ਦੇਖਣੇ ਆ ਵੀ ਆਹ ਦੇਖੋ ਜੀ ਬੜੇ ਵਧੀਆ ਨੇ, ਫਿਰ ਵਧੀਆ ਤਾਂ ਇਹ ਨੇ ਨਾ ਜੀ, ਮਨਮੋਹਨ ਸਿੰਘ ਤਾਂ ਸਭ ਤੋਂ ਵਧੀਆ ਹੋਇਆ ਫਿਰ। ਸੋ ਵਧੀਆ ਵਾਲੇ ਪਾਸੇ, ਚੰਗੇ ਵਾਲੇ ਪਾਸੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਲਈ ਤਾਂ ਚੰਗਾ ਉਹ ਆ ਜਿਹੜਾ ਕੌਮ ਲਈ, ਪੰਥ ਲਈ ਸੋਚਦਾ ਕਰਦਾ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਨੁਕਸ ਜਾਂ ਘਾਟਾਂ ਜਾਂ ਕਮਜ਼ੋਰੀਆਂ ਸਾਨੂੰ ਐਵੇਂ ਹੀ ਪ੍ਰਵਾਨ ਨੇ, ਏਦਾਂ ਹੀ ਚੱਲੋ, ਇਹ ਨਹੀਂ ਹੁੰਦਾ। ਗੱਲ ਇਹ ਹੈ ਕਿ ਅਸੀਂ ਗੱਲ ਪੇਸ਼ ਕਿਵੇਂ ਕਰਨੀ ਆ। ਅੱਜ ਸਾਡੇ ਬਹੁਤ ਸਾਰੇ ਸੱਜਣ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਕਿ ਹਰ ਸਿੱਖ ਦਾ ਜਿਹੜਾ ਪੰਥਕ ਸੱਥਾਂ 'ਚ ਵਿਚਰਦਾ, ਉਹਦੀ ਕਿਰਦਾਰ ਕੁਸ਼ੀ ਕਰਨ ਲਈ ਉਹਦਾ ਕੋਈ ਨੁਕਸ ਉਭਾਰਦੇ ਨੇ। ਭਾਈ ਗੁਣ ਦੀ ਗੱਲ ਕਰ ਲਓ, ਉਹਦੇ ਚੰਗੇ ਪੱਖ ਦੀ ਗੱਲ ਕਰ ਲਓ, ਉਹਦੇ ਹਾਂ ਪੱਖੀ ਕੰਮ ਦੀ ਗੱਲ ਕਰ ਲਓ। ਸਿੱਖ ਸੰਘਰਸ਼ ਦੇ ਦਿਨਾਂ ਦੇ ਵਿੱਚ ਅਸੀਂ ਇਹ ਚੀਜ਼ ਦੇਖਦੇ ਸੀ ਕਿ ਨਵਾਂ ਸਰਗਰਮ ਹੋਣ ਵਾਲਾ ਸਿੰਘ ਜਿਹੜਾ ਹੁੰਦਾ ਸੀ, ਉਹਦੇ ਵਿੱਚ ਜੇ ਕੋਈ ਘਾਟ ਕਮਜ਼ੋਰੀ ਆ ਤਾਂ ਬਾਕੀ ਦੇ ਸੱਜਣ ਉਹਦਾ ਮਖੌਲ ਨਹੀਂ ਸੀ ਉਡਾਉਂਦੇ। ਉਦੋਂ ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀ, ਉਹਨੂੰ ਉਤਸ਼ਾਹਤ ਕਰਦੇ ਸੀ ਕਿ ਤੂੰ ਇੰਜ ਕਰ ਲਾ, ਤੂੰ ਇੰਜ ਕਰ ਲਾ, ਤੇ ਬੜਾ ਕੁਛ ਉਦੋਂ ਦੇਖਿਆ। ਪਰ ਅੱਜ ਇਹ ਚੀਜ਼ ਦਾ ਜਦੋਂ ਅਸਰ ਦੇਖਦੇ ਆ ਲੋਕਾਂ ਦੇ ਦਿਲ ਦਿਮਾਗ ਵਿੱਚ, ਤਾਂ ਮਨ ਉੱਤੇ ਠੇਸ ਪਹੁੰਚਦੀ ਹੈ। ਦੂਸਰਾ, ਸਾਡੇ ਸਿੱਖੀ ਸਿਦਕ ਨੂੰ ਤੋੜਨ ਲਈ ਸਿੱਖਾਂ ਨੂੰ ਤਰਕ ਦੇ ਰਾਹ ਤੋਰਿਆ ਜਾ ਰਿਹਾ, ਗਿਆਨ ਦੇ ਰਾਹ ਤੋਰਿਆ ਜਾ ਰਿਹਾ ਕਿ ਗਿਆਨ ਬਣਾਓ। ਨਾ ਤਾਂ ਭਾਈ ਤਰਕ ਤੇ ਨਾ ਗਿਆਨ, ਸਾਨੂੰ ਤਾਂ ਵਿਵੇਕ ਧਾਰਨ ਕਰਨਾ, ਸਮਰਪਣ, ਸ਼ਰਧਾ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਦੇ ਉੱਤੇ ਪੰਥ ਕੀ ਰਹੇਗੀ ਤੋਂ ਗ੍ਰੰਥ ਕੀ ਰਹੇਗੀ, ਨਾ ਤਾਂ ਪੰਥ ਹੀ ਨਾ ਰਹਾ ਤੋਂ ਗ੍ਰੰਥ ਕੌਣ ਮਾਨੇ। ਜਿਹੜੀ ਭਾਈ ਆਪਣੇ ਵੱਡੇ ਘੱਲੂ ਘਾਰੇ ਮੌਕੇ ਸਿੱਖਾਂ ਨੇ ਅਰਦਾਸ ਕੀਤੀ, ਉਹ ਅਰਦਾਸ ਸਾਡਾ ਆਦਰਸ਼ ਹੈ। ਆਓ ਸਾਰੇ ਰਲ ਮਿਲ ਕੇ ਕੌਮ ਲਈ ਲੜਨ ਮਰਨ ਵਾਲਿਆਂ ਦੀ ਸ਼ੋਭਾ ਕਰਿਆ ਕਰੀਏ, ਪੰਥ ਲਈ ਸੋਚਣ ਵਾਲਿਆਂ ਦਾ ਸਤਿਕਾਰ ਕਰਿਆ ਕਰੀਏ। ਹਰ ਇੱਕ ਬੰਦੇ ਦੇ ਵਿੱਚ, ਕਿਉਂਕਿ ਬੰਦਾ ਬੰਦਾ ਹੀ ਹੁੰਦਾ, ਉਹਦੇ ਚ ਘਾਟਾਂ ਹੋਣਗੀਆਂ, ਨੁਕਸ ਹੋਣਗੇ। ਅੱਜ ਸਿੱਖ ਨੌਜਵਾਨਾਂ ਦੇ ਵਿੱਚ ਬੜੀ ਤੇਜ਼ੀ ਤੇ ਤਾਜ਼ਗੀ ਭਰੀ ਹਵਾ ਆਈ ਆ। ਭਾਈ ਅਮਰਤਪਾਲ ਸਿੰਘ ਤੇ ਹੋਰ ਬਹੁਤ ਸਾਰੇ ਸਿੱਖ ਨੌਜਵਾਨ ਸਰਗਰਮ। ਇਸ ਤੋਂ ਪਹਿਲਾਂ ਇੱਥੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਹੋਰ ਬਹੁਤ ਸਾਰੀਆਂ ਨੌਜਵਾਨ ਜਥੇਬੰਦੀਆਂ, ਸਿੱਖ ਯੂਥ ਆਫ ਪੰਜਾਬ, ਜਾਂ ਇਉਂ ਕਹੋ ਵੀ ਭਾਈ ਪਰਮਜੀਤ ਸਿੰਘ ਮੰਡ, ਭਾਈ ਪਰਮਜੀਤ ਸਿੰਘ ਟਾਂਡਾ, ਹੋਰ ਬੜੇ ਆ, ਬਹੁਤ ਨੇ। ਹਰ ਇਲਾਕੇ ਦੇ ਵਿੱਚ ਨਿੱਕੀਆਂ ਵੱਡੀਆਂ ਜਥੇਬੰਦੀਆਂ, ਸੰਸਥਾਵਾਂ ਬਣਾ ਕੇ ਨੌਜਵਾਨ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ। ਸਾਰੇ ਸਤਿਕਾਰਯੋਗ ਨੇ, ਕਿਹਦਾ ਨਾਂ ਲਈ, ਸਾਰੀਆਂ ਸੰਸਥਾਵਾਂ ਚੰਗੀਆਂ ਨੇ। ਹੁਣ ਜੇਕਰ ਉਹਨਾਂ ਦੇ ਪਿਛਲੇ
ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਹੁਣ ਫੋਟੋਆਂ ਪਾ ਕੇ ਦੱਸਦੇ ਪਹਿਲੋਂ ਮੈਂ ਏਦਾਂ ਦਾ ਹੁੰਦਾ ਸੀ, ਪਹਿਲਾਂ ਮੈਂ ਪਤਤ ਹੁੰਦਾ ਸੀ। ਸੋ ਪਹਿਲਾਂ ਵਾਲੀਆਂ ਗੱਲਾਂ, ਪਹਿਲਾਂ ਜੀ ਬਦਮਾਸ਼ੀਆਂ ਬੜੀਆਂ ਕੀਤੀਆਂ। ਕਈ ਜਿਹੜੇ ਪੰਥਕ ਸਭਾ 'ਚ ਵਿਚਰਦੇ ਆ ਉਹ ਕਹਿਣਗੇ, ਉਹਨਾਂ ਨੂੰ ਦੱਸੀਦਾ ਸਮਝਾਈਦਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਬਹੁਤ ਇਹੋ ਜਿਹੇ ਆਉਂਦੇ ਰਹੇ ਆ ਜਿਹੜੇ ਕੋਈ ਕਾਮਰੇਡਾਂ ਦੇ ਅਸਰ 'ਚ, ਕੋਈ ਨਾਸਤਕ ਬਣਿਆ ਫਿਰੇ, ਕੋਈ ਨਸ਼ੇੜੀ ਹੁੰਦਾ ਸੀ, ਕੋਈ ਬੀੜੀ ਤੰਬਾਕੂ ਪੀਣ ਵਾਲਾ ਵੀ ਸੀ, ਕੋਈ ਹੋਰ ਕਰਾਹੇ ਪਿਆ ਸੀ। ਪਰ ਸੱਚੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਬੀਤੇ ਦੌਰ ਦੇ ਵਿੱਚ ਸਿੱਖ ਇਤਿਹਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਆ, ਨਾਂ ਆ, ਉਹਨਾਂ ਸਾਰਿਆਂ ਦੇ ਵੱਲ ਜੇ ਧਿਆਨ ਦਈਏ ਤਾਂ ਸਾਰਿਆਂ 'ਚ ਹੀ ਨੁਕਸ ਲੱਭੇ ਜਾ ਸਕਦੇ ਆ। ਸੋ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸਰਗਰਮ ਹੋਏ ਨੇ, ਉਹਨਾਂ ਦੇ ਬਾਰੇ ਸਾਨੂੰ ਹਾਂ ਪੱਖੀ ਨੈਰੇਟਿਵ, ਹਾਂ ਪੱਖੀ ਸੋਚ ਰੱਖਣ ਦੀ ਲੋੜ ਆ। ਜਿਹੜਾ ਪੰਥ ਅਤੇ ਪੰਜਾਬ ਦੇ ਲਈ ਸਰਗਰਮ ਆ, ਉਹਦੇ ਮਨ ਵਿੱਚ ਸਿੱਖੀ ਦਾ ਦਰਦ ਵਾ। ਅੱਜ ਬੜੇ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਸਾਡੇ 'ਚ ਆਹ ਘਾਟ ਸੀ, ਅਸੀਂ ਆਹ ਗੜਬੜ ਕਰਦੇ ਰਹੇ ਆ, ਤੇ ਉਹ ਗੜਬੜਾਂ, ਉਹ ਘਾਟਾਂ ਪਿੱਛੇ ਛੱਡ ਕੇ ਜੇ ਚੰਗੇ ਪਾਸੇ ਆਏ ਨੇ ਤਾਂ ਉਹਨਾਂ ਦਾ ਸਾਥ ਸਹਿਯੋਗ ਦਈਏ, ਉਹਨਾਂ ਦਾ ਸਤਿਕਾਰ ਕਰੀਏ। ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਬਖਸ਼ਣ। ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਚੜ੍ਹਦੀ ਸਵੇਰ ਨਵੇਂ ਮਸਲੇ, ਨਵੇਂ ਯੁੱਧ ਜਿਹੜੇ ਨੇ, ਔਰ ਇਹ ਸਾਰੇ ਨਿੱਕੇ ਨਿੱਕੇ ਮਸਲੇ ਆ ਜਿਹੜੇ, ਇਹਨਾਂ ਸਾਰਿਆਂ ਦਾ ਹੱਲ ਅਸੀਂ ਵਾਰ-ਵਾਰ ਕਹਿੰਦੇ ਆ ਕਿ ਖਾਲਿਸਤਾਨ ਦੇ ਵਿੱਚ, ਜਿੱਦਣ ਖਾਲਿਸਤਾਨ ਬਣ ਗਿਆ ਉਦੋਂ ਬਹੁਤੇ ਮਸਲੇ ਆਪਣੇ ਆਪ ਹੱਲ ਹੋ ਜਾਣੇ। ਸੋ ਨੌਜਵਾਨ ਸ਼ਕਤੀ ਆ ਜਿਹੜੀ, ਅੱਜ ਇਹਨਾਂ ਨੇ ਲੜਨਾ। ਜਿਹੜੇ 1978 ਤੋਂ ਜਾਂ 84 ਤੋਂ ਬਾਅਦ ਵਿੱਚ ਜਿਨ੍ਹਾਂ ਨੇ ਸੇਵਾ ਕਰਨੀ ਸੀ ਉਹਨਾਂ ਨੇ ਕਰ ਲਈ, ਉਹ ਬਹੁਤ ਸ਼ਹੀਦੀਆਂ ਪਾ ਗਏ, ਉਹਨਾਂ ਦਾ ਸਤਿਕਾਰ ਆ। ਜਿਹੜੇ ਉਹਨਾਂ ਚੋਂ ਬਚੇ ਹੋਏ ਨੇ, ਉਹ ਜਿਵੇਂ ਸਿਆਣੇ ਸਰੀਰ ਹੋ ਜਾਂਦੇ ਆ, ਵੱਡੀ ਉਮਰ ਹੋ ਜਾਂਦੀ ਆ, ਉਹਨਾਂ ਤੋਂ ਆਪਾਂ ਸੇਧ ਲੈਂਦੇ ਆ, ਪ੍ਰੇਰਨਾ ਲੈਂਦੇ ਆ, ਉਹਨਾਂ ਦਾ ਸਾਥ ਸਹਿਯੋਗ ਲਈਏ। ਤੇ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਆ, ਉਹਨੂੰ ਸਾਥ ਸਹਿਯੋਗ ਲੈ ਕੇ ਅੱਗੇ ਵਧਣ ਦੀ ਲੋੜ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।